ਸਲਾਮ ਅਲੈਕੁਮ ਯੂਰਸ ਇੱਕ ਅਕਾਬ ਜੰਗਲ ਦੇ ਉੱਤੇ ਪ੍ਰਵਾਸ ਕਰ ਰਿਹਾ ਹੁੰਦਾ ਔਰ ਉਹ ਆਪਣੇ ਕਿਸੇ ਸ਼ਿਕਾਰ ਦੀ ਤਲਾਸ਼ 'ਚ ਹੁੰਦਾ ਹੈ। ਉਹ ਨੀਚੇ ਗੌਰ ਕਰਦਾ ਤੇ ਉਹਨੂੰ ਇੱਕ ਅਜੀਬ ਸੀਨ ਨਜ਼ਰ ਆਉਂਦਾ ਹੈ। ਉਹ ਕੀ ਦੇਖਦਾ ਹੈ ਕਿ ਇੱਕ ਹਾਥੀ ਦੇ ਉੱਤੇ ਬੱਕਰੀ ਬੈਠੀ ਹੋਈ ਹੈ ਔਰ ਉਸ ਹਾਥੀ ਦੇ ਦੋਨੋਂ ਜਾਨਿਬ ਦੋ ਬੱਬਰ ਸ਼ੇਰ ਸਿਕਿਉਰਿਟੀ ਦੇ ਤੌਰ ਤੇ, ਪ੍ਰੋਟੋਕੋਲ ਦੇ ਤੌਰ ਤੇ ਬੱਕਰੀ ਨੂੰ ਸਿਕਿਉਰ ਕਰ ਰਹੇ ਆ। ਬਾਅਦ ਬੜਾ ਹੈਰਾਨ ਹੁੰਦਾ ਉਹ ਅਕਾਬ ਜਿਹੜਾ ਸੀ ਕਿ ਬੱਕਰੀ ਤੇ ਗਜ਼ਾ ਹੈ, ਖਾਣਾ ਹੈ ਸ਼ੇਰ ਦਾ, ਪਰ ਇਹਨੂੰ ਇਹਨਾਂ ਰਿਸਪੈਕਟ ਕਰ ਰਹੇ ਨੇ, ਉਹਦੀ ਸਿਕਿਉਰਿਟੀ ਫਰਾਹਮ ਕਰ ਰਹੇ ਨੇ, ਉਹਨੂੰ ਇੰਨਾ ਇੱਜ਼ਤ ਵਾਲੇ ਥਾਂ ਬਿਠਾਇਆ ਹੋਇਆ ਹੈ। ਔਰ ਇਸੇ ਦੌਰਾਨ ਉਹ ਦੇਖਦਾ ਕਿ ਇੱਕ ਸ਼ੇਰ ਅੱਗੇ ਹਾਥੀ ਦੇ ਆਣ ਕੇ ਉਹਨੂੰ ਰੋਕਦਾ ਤੇ ਬੱਕਰੀ ਨੂੰ ਇਸ਼ਾਰਾ ਕਰਦਾ ਕਿ ਥੱਲੇ ਉਤਰੋ ਤੇ ਚਰ ਲਓ ਥੋੜਾ ਜਿਹਾ। ਉਹ ਇੱਕ ਘਾਸ ਦੇ ਮੈਦਾਨ 'ਚ ਉਤਰਦੀ ਏ, ਚਰਦੀ ਏ, ਫਿਰ ਥੋੜੀ ਦੇਰ ਬਾਅਦ ਵਾਪਸ ਉਹਨੂੰ ਬਿਠਾਉਂਦੇ ਨੇ ਹਾਥੀ ਤੇ ਜਨਾਬ ਵਾਲੇ ਮਜ਼ੀਦ ਅੱਗੇ ਤੁਰ ਜਾਂਦੇ ਨੇ। ਹੁਣ ਇਹ ਚੀਜ਼ ਜਿਹੜੀ ਸੀ ਬੜੀ ਅਜੀਬ ਸੀ ਬਾਜ਼ ਲਈ। ਉਹ ਇਸ ਤਰ੍ਹਾਂ ਡਿਪ ਕਰਦਾ ਥੱਲੇ ਕਿ ਯਾਰ ਮੈਂ ਪਤਾ ਤੇ ਕਰਾਂ, ਇਹ ਤਾਂ ਕੁਦਰਤ ਦੇ ਕਾਨੂੰਨਾਂ ਦੀ ਖਿਲਾਫ ਵਰਜ਼ੀ ਹੈ ਨਾ ਸਿੱਧੀ ਸਿੱਧੀ। ਇਹ ਜੋ ਹੋ ਰਿਹਾ ਕਿਉਂ ਹੋ ਰਿਹਾ? ਵੀਰ ਤੋਂ ਅੱਗੇ ਜਾ ਕੇ ਬੈਠ ਜਾਂਦਾ ਹੈ ਬੱਕਰੀ ਦੇ ਤੇ ਆਂਦਾ ਹੈ, ਮਾਂ ਬੱਕਰੀ ਇਹ ਕੀ ਹੈ? ਐਂ ਤੇ ਨਾ ਕਦੀ ਸੋਚਿਆ ਨਾ ਸੁਣਿਆ ਨਾ ਵੇਖਿਆ। ਉਹ ਆਂਦੀ ਹੈ ਕਿ ਅਕਾਬ ਪੁੱਤਰਾ, ਬੜੀ ਲੰਬੀ ਸਟੋਰੀ ਹੈ, ਬੜੀ ਪੁਰਾਣੀ ਸਟੋਰੀ, ਕਿ ਇਹ ਦੋਵੇਂ ਜਿਹੜੇ ਸ਼ੇਰ ਨੇ ਨਾ, ਇਹ ਸਖਤ ਸਰਦੀ ਸੀ ਇੱਕ ਦਿਨ ਤੇ ਬਾਰਿਸ਼ ਹੋਈ ਸੀ ਤੇ ਮੈਂ ਇੱਕ ਥਾਂ ਗੁਜ਼ਰੀ ਤੇ ਮੈਂ ਦੇਖਿਆ ਕਿ ਇਹਨਾਂ ਸ਼ੇਰਾਂ ਦੀ ਮਾਂ ਮਰੀ ਪਈ ਹੈ ਤੇ ਦੋਵੇਂ ਸਰਦੀ ਨਾਲ ਠਿਠਰਨ ਡੇ ਸਨ। ਮੈਂ ਫੌਰਨ ਇਹਨਾਂ ਨੂੰ ਆਪਣਾ ਦੁੱਧ ਪਿਆਇਆ, ਇਹਨਾਂ ਨੂੰ ਫਿਰ ਮੈਂ ਪਾਲਿਆ। ਇਹ ਹੁਣ ਵੱਡੇ ਹੋ ਕੇ ਤੇ ਉਸ ਜਿਹੜੀ ਮੈਂ ਇਹਨਾਂ ਤੇ ਮਿਹਰਬਾਨੀ ਕੀਤੀ ਸੀ ਉਹਦਾ ਮੁੱਲ ਪਾ ਰਹੇ ਨੇ। ਬੜਾ ਮੁਤਾਸਰ ਹੁੰਦਾ ਉਹ ਕਾਬ ਕਿ ਯਾਰ ਇਨਸਾਨ ਅੱਛਾਈ ਕਰੇ, ਨੇਕੀ ਕਰੇ ਤਾਂ ਉਹਦਾ ਤੇ ਦੁਨੀਆ ਤੇ ਮੁੜ ਬਦਲਾ ਮਿਲਦਾ ਹੈ। ਉਹਨੇ ਇੱਕ ਇਰਾਦਾ ਕੀਤਾ ਕਿ ਮੈਂ ਵੀ ਜ਼ਰੂਰ ਨੇਕੀ ਕਰਕੇ ਹਟਣਾ ਹੈ। ਉਹ ਵੀ ਉਸ ਇੱਕ ਦਿਨ ਇਸ ਤਰ੍ਹਾਂ ਉਹ ਵੀ ਪ੍ਰਵਾਸ 'ਚ ਸੀ ਤੇ ਉਹ ਕੀ ਦੇਖਦਾ ਕਿ ਇੱਕ ਵਾਹਣ ਜਿਹਾ ਸੀ, ਉਹ ਕਿਸੇ ਕਿਸਾਨ ਨੇ ਹਲ ਚਲਾਈ ਸੀ, ਸੁੱਕੀ ਸੀ ਜ਼ਮੀਨ ਸੀ ਤੇ ਉਹਦੇ ਵਿੱਚ ਪਾਣੀ ਲੱਗਾ ਹੋਇਆ ਸੀ ਤੇ ਉਹ ਜਦੋਂ ਪਾਣੀ ਜ਼ਮੀਨ ਨੂੰ ਲੱਗਦਾ ਤੇ ਵਿੱਚੋਂ ਚੂਹੇ ਨਿਕਲਦੇ ਆ ਕਿਸੇ ਮਹਿਫੂਜ਼ ਜਗ੍ਹਾ ਜਾਣ ਲਈ। ਤੋ ਇੱਕ ਸੁਰਾਖ 'ਚੋਂ ਚੂਹਾ ਨਿਕਲਿਆ, ਉਹ ਡੁੱਬਦਾ ਡੁੱਬਦਾ ਬਚਦਾ ਬਾਹਰ ਆ ਰਿਹਾ ਸੀ, ਲੇਕਿਨ ਉਹਨੂੰ ਲੱਗਾ ਕਿ ਪਾਣੀ 'ਚ ਡੁੱਬ ਕੇ ਮਰ ਜਾਏਗਾ। ਉਹ ਕਾਬ ਡਿਪ ਕਰਦਾ, ਉਹਨੂੰ ਸਾਰੀ ਕਹਾਣੀ ਤੇ ਯਾਦ ਸੀ ਬੱਕਰੀ ਵਾਲੀ। ਉਹ ਵਿਅਰਜ਼ ਉਹਨੂੰ ਫਟਾਫਟ ਝਪਟ ਮਾਰ ਕੇ, ਸਰਦੀ 'ਚ ਵੀ ਠੱਠਰਨ ਡਿਆ ਸੀ ਚੂਹਾ ਵੀ, ਉਹ ਜਨਾਬ ਉਹਨੂੰ ਕੱਢ ਕੇ ਫਟਾਫਟ ਆਪਣੇ ਪਰਾਂ 'ਚ ਲੁਕੋ ਲੈਂਦਾ ਤੇ ਆਪਣੇ ਆਲਣੇ 'ਚ ਜਾ ਕੇ ਬੈਠਦਾ ਕਿ ਚੂਹਾ ਕਿਤੇ ਮਰ ਨਾ ਜਾਏ ਤੇ ਉਹਨੂੰ ਹੀਟ ਮਿਲੇ ਮੇਰੇ ਪਰਾਂ ਦੀ ਤੇ ਹੋਸ਼ ਫੜ ਲਵੇਗਾ, ਜਾਨ ਬਚ ਜਾਏਗੀ। ਉਹ ਵਿਅਰਜ਼ ਇਸ ਤਰ੍ਹਾਂ ਹੀ ਥੋੜੀ ਦੇਰ ਬਾਅਦ ਹੋਸ਼ ਫੜੀ ਚੂਹੇ ਨੇ। ਉਹਨੇ ਦੇਖਿਆ ਮੇਰੇ ਚਾਰ ਚਫੇਰੇ ਕੀ ਨੇਰਾ ਤੇ ਗਰਮੀ। ਉਹਨੇ ਵਿਅਰਜ਼ ਇੱਕ ਪਾਸੋਂ ਰੱਖ ਕੇ ਨਾ ਸ਼ਹੀਨ ਦੇ ਅਕਾਬ ਦੇ ਪਰ ਟੁਕਣਾ ਸ਼ੁਰੂ ਕਰ ਛੜਿਆ। ਉਹ ਇੰਝ ਬੰਨ ਕੇ ਨਾ ਉਹਨੇ ਟੁੱਕੇ ਉਹਦੇ ਅਕਾਬ ਦੇ ਪਰ ਤੇ ਅਕਾਬ ਹੁਣੀ ਇੱਕ ਪਾਸਿਓਂ ਕਟਿੰਗ ਕਰਾ ਕੇ ਦੂਸਰੇ ਪਾਸੇ ਹੁੰਜਦੇ ਉਂਝੀ ਚੂਹੇ ਹੁਣਾ ਜਨਾਬ ਦੌੜ ਲਾਤੀ। ਅਕਾਬ ਨੇ ਬੜੀਆਂ ਗਾਲਾਂ ਕੱਢੀਆਂ ਬੱਕਰੀ ਨੂੰ ਕਿ ਬੱਕਰੀ ਮੈਨੂੰ ਕਿਹੜੇ ਪਾਸੇ ਪਾਤਾ, ਮੈਂ ਇਹਨੂੰ ਖਾ ਜਾਣਾ ਸੀ ਤੇ ਤੇਰੀ ਵਾਰ ਮੈਂ ਨੇਕੀ ਕੀਤੀ, ਮੈਨੂੰ ਟਿੰਡ ਕਰ ਮੇਰੀ ਟਿੰਡ ਕਰਕੇ ਤੁਰ ਗਿਆ। ਬਾਹਰ ਵੀ ਉਹ ਬੈਠਾ ਰਿਹਾ ਵਿਚਾਰਾ ਜਿੰਨਾ ਚਿਰ ਉਹਦੇ ਪਰ ਨਾ ਆਏ। ਇੱਕ ਦਿਨ ਉਹਦੇ ਪਰ ਆਏ, ਉਹਨੇ ਵਾਪਸ ਉਸੇ ਏਰੀਏ ਦਾ ਕਸਦ ਕੀਤਾ ਜਿੱਥੇ ਉਹਨੇ ਬੱਕਰੀ ਵੇਖੀ ਸੀ ਤੇ ਸ਼ੇਰ ਵੇਖੇ ਸਨ ਤੇ ਹਾਥੀ ਵੇਖਿਆ ਸੀ। ਉੱਥੇ ਪਹੁੰਚਦਾ ਦੂਰੋਂ ਹੀ ਵੇਖ ਲੈਂਦਾ, ਫਿਰ ਉਹੀ ਪ੍ਰੋਟੋਕੋਲ ਜਾ ਰਿਹਾ, ਉਹੀ ਕਾਰਵਾਨ ਜਾ ਰਿਹਾ ਉਹਨਾਂ ਦਾ। ਉਹ ਜਾ ਕੇ ਆਖਦਾ, ਮਾਂ ਵੜੀਏ ਤੇਰੀ ਕਹਾਣੀ ਤੋਂ ਮੁਤਾਸਰ ਹੋ ਕੇ ਮੈਂ ਇਹ ਨੇਕੀ ਕੀਤੀ, ਉਹ ਬੱਦ ਦਾ ਬੀਤ ਮੇਰੇ ਟਿੰਡ ਕਰਕੇ ਤੁਰ ਗਿਆ। ਮੈਂ ਤਾਂ 3 ਮਹੀਨੇ ਭੁੱਖਾ ਮਰਨ ਤੋਂ ਬਚਦਾ ਕੀੜੇ ਮਕੌੜੇ ਖਾ ਕੇ ਤੇ ਕਿਤੇ ਮੇਰੇ ਪਰ ਉੱਗਿਆ ਤੇ ਹੁਣ ਮੈਂ ਆਇਆ ਵਾਂ ਤੇ ਵੇਖ ਲੈ ਤੇਰੀ ਕਹਾਣੀ ਮੈਂ ਸੁਣ ਕੇ ਮੁਤਾਸਰ ਹੋਇਆ, ਮੈਨੂੰ ਬੜਾ ਮੋਟੀਵੇਸ਼ਨ ਮਿਲਿਆ, ਪਰ ਮੇਰਾ ਨਾਲ ਬਹੁਤ ਗੰਦਾ ਸਲੂਕ ਕੀਤਾ ਚੂਹੇ ਨੇ। ਤੇ ਵੀ ਉਹ ਤੋਂ ਬੱਕਰੀ ਆਂਦੀ ਏ ਕਿ ਅਕਾਬ ਨੇਕੀ ਕਰਨ ਤੋਂ ਪਹਿਲਾਂ ਅਗਲੇ ਦੀ ਨਸਲ, ਅਗਲੇ ਦੀ ਜ਼ਾਤ ਵੇਖ ਲਈ ਦੀ ਹੁੰਦੀ ਏ। ਜਦੋਂ ਤੂੰ ਚੂਹਿਆਂ ਤੇ ਨੇਕੀਆਂ ਕਰੇਗਾ ਜਿਹੜੇ ਫਸਲਾਂ ਨੂੰ ਉਜਾੜਦੇ ਨੇ ਤੇ ਫਿਰ ਉਹਨਾਂ ਨੇ ਇਹੀ ਕੁਛ ਕਰਨਾ ਉਹਨੇ ਜੋ ਤੇਰੇ ਨਾਲ ਕੀਤਾ ਹੈ। ਮੈਂ ਸ਼ੇਰਾਂ ਦੇ ਉੱਤੇ ਰਹਿਮ ਕੀਤਾ ਸੀ, ਮੈਂ ਸ਼ੇਰਾਂ ਉੱਤੇ ਤਰਸ ਖਾਧਾ ਸੀ, ਮੈਂ ਸ਼ੇਰਾਂ ਤੇ ਨੇਕੀ ਕੀਤੀ ਸੀ, ਉਹਨਾਂ ਨੇ ਮੇਰਾ ਨੇਕੀ ਦਾ ਮੁੱਲ ਪਾਇਆ। ਤੇ ਵੀ ਉਸ ਕਹਾਣੀ ਦਾ ਅੰਜਾਮ ਇਹ ਆ ਕਿ ਜਿਹੜੀ ਨੇਕੀ ਹੁੰਦੀ ਹੈ ਨਾ, ਇਹ ਯਾਰਾਂ ਨਾਲ ਕਰੀਦੀ ਏ, ਯਾਰ ਮਾਰਾਂ ਨਾਲ ਨਹੀਂ ਕਰੀਦੀ। ਲਜਪਾਲ ਤੇ ਨਸਲੀ ਲੋਕਾਂ ਨੂੰ ਮੋਟੀਵੇਟ ਕਰੀਦਾ, ਲਜਪਾਲ ਤੇ ਨਸਲੀ ਲੋਕਾਂ ਨੂੰ ਤਾਮਨ ਕਰੀਦਾ, ਚੰਗਿਆਂ ਬੰਦਿਆਂ ਨੂੰ ਚੰਗਿਆਂ ਦਾ ਭਾਰ ਹੁੰਦਾ ਹੈ, ਨਸਲੀ ਬੰਦਿਆਂ ਨੂੰ
ਨਸਲਾਂ ਦਾ ਵਕਾਰ ਹੁੰਦਾ ਹੈ। ਉਮੀਦ ਕਰਨੇ ਆ ਕਿ ਤੁਹਾਨੂੰ ਸਾਡੀ ਸਟੋਰੀ ਚੰਗੀ ਲੱਗੀ ਹੋਵੇਗੀ। ਤਾਹਿਰ ਮਨੀਰ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।